अस्सलाम वालेकुम वीरो, की हाल ठीक ठाक हो? मैं थोड़ा वीर साकब महर यूट्यूब चैनल सांझा पंजाब। सियाणे कहते हैं कि मत लैन वाली शै आ, देन वाली नहीं। साढ़े हुण पिंडां 'च देख लीए ने बाजिया बंदे नूं बहुत आदत भैड़ी हुंदी है कि किते भी कोई काम होण दिया होवे ना, दिस पवे ते उन्हां नूं पता लग जावे, उन्हां ने पुज के उत्थे पहुंचना ते पहुंच के उन्हां ने की करना वा, इह काम दे विच निक्स भी नहीं आ इदां करके किते इदां कीता हुंदा ना ते बहुत वधिया होना सी। ਉਹ ਚੀਜ਼ ਜਿਹੜੀ ਹੈ ਨਾ ਇੱਥੇ ਕਿਤੇ ਕਰ ਲੈਂਦੇ ਤੁਸੀਂ ਤੇ ਬੜੇ ਬਾਲੀ ਲੱਗਣੀ ਸੀ ਹੈ। ਉਹ ਇਦਾਂ ਦੇ ਕੰਮ ਕਰਨਗੇ, ਪਤਾ ਭਾਵੇਂ ਅਲਫੋਂ ਬੇਦਾ ਨਾ ਹੋਵੇ, ਸਿਰਫ ਜਾ ਕੇ ਦੱਸਣਾ ਵਾ ਆਪਣਾ ਆਪ ਵੀ ਅਸੀਂ ਬਹੁਤ ਅਕਲ ਰੱਖਦੇ ਹਾਂ, ਸਾਨੂੰ ਬਹੁਤ ਇਹਦੇ ਬਾਰੇ ਪਤਾ ਵਾ ਹੈ। ਤੇ ਪਤਾ ਭਾਵੇਂ ਆਨੇ ਦਾ ਨਾ ਹੋਵੇ। ਹੁਣ ਦੂਰ ਕੀ ਜਾਣਾ, ਸਾਡੇ ਪਿੰਡਾਂ ਦੇ ਵਿੱਚ ਚੱਲ ਜੀਏ ਜਨਾਜ਼ਾ ਹੀ ਪੜ੍ਹਨ ਚੱਲ ਜੀਏ ਤੇ ਉੱਥੇ ਜਾ ਕੇ ਜਦੋਂ ਸਦਰਾਂ ਖੜੀਆਂ ਹੋਣ ਲੱਗਦੀਆਂ ਜਨਾਜ਼ਾ ਵਾਸਤੇ ਤੇ ਉਹ ਬੰਦੇ ਪਿੱਛੋਂ ਇੱਕ ਨੇ ਆਵਾਜ਼ ਦੇ ਦੇਣੀ, ਕਾਰੀ ਸਾਹਿਬ ਖਲੋਇਓ, ਬੰਦੇ ਆਉਂਦੇ ਆ। ਦੱਸ, ਕਾਰੀ ਸਾਹਿਬ ਜਾਂ ਪਹਿਲੀ ਦਫਾ ਪੜ੍ਹਾਉਣ ਆਏ ਆ? ਕਾਰੀ ਸਾਹਿਬ ਤੇ ਅੱਗੇ ਵੀ ਪੜ੍ਹਾਉਂਦੇ ਆ, ਤੂੰ ਭਾਵੇਂ ਦੁਆ ਸਲਾਮ ਪਾਲਣ ਵਾਸਤੇ ਪਹਿਲੀ ਦਫਾ ਪੜ੍ਹਨ ਆਇਆ ਹੋਵੇ। ਹਾਂ ਇੱਦਾਂ ਹੀ ਆ, ਬੰਦੇ ਜਾਂਦੇ ਆ ਦੁਆ ਸਲਾਮਾਂ ਪਾਲਣ ਵਾਸਤੇ ਹੀ ਆ। ਹੁਣ 100 ਚੋਂ 90% ਬੰਦੇ ਜਿਹੜੇ ਆ ਉਹਨਾਂ ਨੇ ਦੁਆ ਸਲਾਮ ਪਾਲਣ ਵਾਸਤੇ ਜਾਣਾ ਜਨਾਜ਼ਾ ਪੜ੍ਹਨ, 10% ਜਾਂਦੇ ਆ ਜਿਹੜੇ ਸਵਾਬ ਵਾਸਤੇ ਜਾਂਦੇ ਆ। ਉਹਨਾਂ 'ਚੋਂ 90% ਜਿਹੜੇ ਗਏ ਹੁੰਦੇ ਆ ਆਪਣਾ ਦੁਆ ਸਲਾਮਾਂ ਪਾਲਣ ਲਈ, ਉਹਨਾਂ 'ਚੋਂ ਕਿਸੇ ਨੂੰ ਭਾਵੇਂ ਦਿਲ ਕਰਕੇ ਖਿਲਾੜ ਕੇ ਪੁੱਛ ਲਓ ਤੇ ਦਿਲ ਕਰੇ ਨਮਾਜ਼ ਜਨਾਜ਼ੇ ਦੀ ਨੀਅਤ ਅੱਧਿਆਂ ਨੂੰ ਨਾ ਆਵੇ। 50% ਬੰਦਿਆਂ ਨੂੰ ਨਮਾਜ਼ ਜਨਾਜ਼ਾ ਦੀ ਆਪਣਾ ਦੁਆ ਨਹੀਂ ਆਉਂਦੀ ਹੈ। ਦਿਲ ਕਰੇ ਨਮਾਜ਼ ਜਨਾਜ਼ਾ ਵਾਲਾ ਦਰੂਦ ਸ਼ਰੀਫ ਸੁਣ ਕੇ ਦੇਖ ਲਓ, ਉਹ ਨਹੀਂ ਆਉਣਾ। ਚਲੋ ਦਰੂਦ ਸ਼ਰੀਫ ਤਾਂ ਦੂਸਰਾ ਵੀ ਪੜ੍ਹਿਆ ਜਾ ਸਕਦਾ, ਦਰੂਦ ਇਬਰਾਹੀਮੀ ਵੀ, ਲੇਕਿਨ ਨਮਾਜ਼ ਜਨਾਜ਼ੇ ਦੀ ਦੁਆ ਤੇ ਆਵੇ। ਇੱਦਾਂ ਦੇ ਬੰਦੇ ਜਿਹੜੇ ਆ ਇਹਨਾਂ ਨੇ ਐਵੇਂ ਹੀ ਉਸ ਜਨਾਜ਼ੇ ਦੇ ਟਾਈਮ ਜਨਾਜ਼ਾ ਹੁਣ ਪੜ੍ਹਿਆ ਗਿਆ, ਹੁਣ ਮਈਅਤ ਨੂੰ ਜਾ ਕੇ ਦਫਨਾਉਣਾ। ਮੌਲਵੀ ਸਾਹਿਬ ਕਿੱਥੇ ਆ? ਆਇਓ ਮੌਲਵੀ ਸਾਹਿਬ ਆਇਓ, ਕਲਮਾ ਲਿਖਣਾ ਤਖਤੀ ਤੇ ਹੈ। ਅੱਲਾ ਪਾਕ ਮਾफ़ ਕਰੇ ਯਾਰ, ਉਹ ਕਲਮਾ ਪੜ੍ਹਦਾ ਹੀ ਦੁਨੀਆ ਤੋਂ ਗਿਆ, ਉਹ ਮੁਸਲਮਾਨ ਹੀ ਸੀ, ਉਹ ਮੁਸਲਮਾਨ ਸੀ ਤੇ ਤੂੰ ਉਹਦਾ ਜਨਾਜ਼ਾ ਪੜ੍ਹਨ ਗਿਆ ਹੈ। ਤੇ ਠੀਕ ਆ, ਬਾਇਸੇ ਬਰਕਤ ਵਾਸਤੇ ਲਿਖ ਦਿੰਦੇ ਆ, ਲੇਕਿਨ ਤੂੰ ਤੇ ਰੌਲੀ ਪਾਉਣ ਡਿਆ। ਤੂੰ ਆਪਣਾ ਆਪ ਨੂੰ ਦੱਸਣ ਜਾਂਦੇ ਆ ਵੀ ਅਸੀਂ ਆਏ ਆ, ਸਾਡੀ ਹਾਜ਼ਰੀ ਲੱਗ ਜਾਵੇ, ਸਾਡਾ ਘਰ ਵਾਲਿਆਂ ਨੂੰ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਮੈਂ ਆਇਆ ਵਾਂ ਜਨਾਜ਼ਾ ਪੜ੍ਹਨ। ਇਹੋ ਜਿਹੀ ਇਬਾਦਤ ਦਾ, ਇਹੋ ਜਿਹੀ ਨਮਾਜ਼ੇ ਜਨਾਜ਼ਾ ਪੜ੍ਹਨ ਦਾ ਕੀ ਹੈ ਜਿਹੜਾ ਸਵਾਬ ਮਿਲੇਗਾ? ਤੁਸੀਂ ਖਾਮੋਸ਼ੀ ਨਾਲ ਜਾਓ। ਨਾ ਤੇ ਮੌਲਵੀ ਪਹਿਲੀ ਵਾਰ ਜਨਾਜ਼ਾ ਪੜ੍ਹਾਉਣ ਆਇਆ ਹੁੰਦਾ ਤੇ ਨਾ ਹੀ ਜਿਹੜੇ ਲੋਕ ਜਨਾਜ਼ਾ ਪੜ੍ਹਨ ਗਏ ਉਹ ਪਹਿਲੀ ਵਾਰ ਪੜ੍ਹਨ ਆਏ ਆ, ਨਾ ਹੀ ਅਸੀਂ ਅੱਲਾ ਪਾਕ ਮਾਫੀ ਦੇ ਨਵੇਂ ਮੁਸਲਮਾਨ ਹੋਏ ਆ ਵੀ ਸਾਨੂੰ ਪਤਾ ਕੋਈ ਨਹੀਂ ਹੈ। ਸਾਰਿਆਂ ਨੂੰ ਪਤਾ ਹੁੰਦਾ ਵੀ ਕੀ ਕਰਨਾ ਤੇ ਕੀ ਨਹੀਂ, ਉਹ ਵੱਖਰੀ ਗੱਲ ਹੈ। ਅਸੀਂ ਅਮਲ ਨਾ ਕਰੀਏ ਭਾਵੇਂ, ਪਤਾ ਕਿਹਨੂੰ ਨਹੀਂ ਹੈ ਨਮਾਜ਼ ਦਾ, ਕਿਹਨੂੰ ਨਹੀਂ ਪਤਾ ਨਮਾਜ਼ ਪੜ੍ਹਨੀ ਚਾਹੀਦੀ, 5 ਵਕਤ ਦੀ ਫਰਜ਼ ਆ, ਲੇਕਿਨ ਫਿਰ ਵੀ ਨਹੀਂ ਪੜ੍ਹਦੇ ਹੈ। ਇਸੇ ਤਰ੍ਹਾਂ ਨਮਾਜ਼ ਜਨਾਜ਼ੇ ਦੀ ਦੁਆ ਦਾ ਕਿਹਨੂੰ ਨਹੀਂ ਪਤਾ, ਯਾਦ ਕਰਨੀ ਚਾਹੀਦੀ ਹੈ, ਲੇਕਿਨ ਫਿਰ ਵੀ ਨਹੀਂ ਕਰਦੇ। ਅਫਸੋਸ ਆ ਇਸ ਚੀਜ਼ ਵਾਸਤੇ। ਪਰ ਗੱਲ ਇਹ ਆ ਕਿ ਸਿਰਫ ਆਪਣਾ ਆਪ ਦੱਸਣਾ ਵਾ ਉੱਥੇ ਵੀ ਮੈਂ ਆਇਆ ਵਾਂ, ਮੇਰਾ ਪਤਾ ਲੱਗ ਜਾਵੇ। ਇਹ ਨਾ ਹੋਵੇ ਕਿ ਵੀ ਮੇਰਾ ਪਤਾ ਹੀ ਨਾ ਲੱਗੇ ਵੀ ਮੈਂ ਆਇਆ ਕਿ ਨਹੀਂ ਆਇਆ। ਉਹ ਇੱਦਾਂ ਜਿੱਦਾਂ ਇੱਕ ਇਹ ਉਹ ਹਿਸਾਬ ਬਣਿਆ ਹੋਇਆ ਵੀ ਉਹ ਇਹ ਨਾ ਇੱਕ ਬੰਦਾ ਸੀ ਅਤੇ ਉਹ ਸਿਆਸਤਦਾਨ ਸੀ ਅਤੇ ਉਹ ਕਿਸੇ ਪਿੰਡ 'ਚ ਚਲੇ ਗਿਆ ਜਨਾਜ਼ਾ ਪੜ੍ਹਨ ਕਿਸੇ ਦਾ। ਹੁਣ ਜਦੋਂ ਜਨਾਜ਼ਾ ਪੜ੍ਹ ਲਿਆ ਗਿਆ ਅਤੇ ਬਾਅਦ ਦੇ ਵਿੱਚ ਨਾ ਅਫਸੋਸ ਕਰਦੇ ਨਾ ਲੋਕ ਘਰ ਵਾਲੇ ਦੇ ਨਾਲ, ਵਾਰਸਾਂ ਦੇ ਨਾਲ। ਉਹ ਹੁਣ ਪਤਾ ਉੱਥੇ ਕੀ ਕਰੇ, ਉਹਨੇ ਆਖਿਆ ਵੀ ਖਰਿਆ ਮੇਰਾ ਕਿਸੇ ਨੂੰ ਪਤਾ ਲੱਗਾ ਜਾਂ ਨਹੀਂ ਲੱਗਾ ਵੀ ਮੈਂ ਆਇਆ ਵਾਂ, ਆਪਣਾ ਆਪ ਦੱਸਣ ਲੱਗਾ ਵੀ ਮੈਂ ਆਇਆ। ਅਤੇ ਕਰਦੇ ਇੱਦਾਂ ਹੀ ਆ ਬੰਦੇ ਵੀ ਆਪਣਾ ਆਪ ਦੱਸਣਾ ਹੁੰਦਾ ਵੀ ਮੈਂ ਆਇਆ ਵਾਂ, ਠੀਕ ਆ। ਅਤੇ ਉਹ ਆਪਣਾ ਆਪ ਹੁਣ ਦੱਸਣ ਵਾਸਤੇ, ਮੇਰਾ ਨਾ ਮਰਨ ਵਾਲੇ ਦੇ ਨਾਲ ਬਹੁਤ ਪਿਆਰ ਸੀ, ਮੇਰਾ ਮਰਨ ਵਾਲੇ ਦੇ ਨਾਲ ਬੜਾ ਪਿਆਰ ਮੁਹੱਬਤ ਸੀ। ਉਹ ਜਿਹੜਾ ਬੰਦਾ ਨਾਲ ਗਿਆ ਸੀ ਨਾ, ਅਤੇ ਉਹ ਉਹਨੂੰ ਹੌਲੀ ਜਿਹੀ ਮੋਢਾ ਦੇ ਨਾਲ ਮੋਢਾ ਲਾ ਕੇ ਕੰਨ ਦੇ ਵਿੱਚ ਕਹਿੰਦਾ ਵੀ MNA ਸਾਹਿਬ ਉਹ ਖਿਆਲ ਕਰੋ, ਬੰਦਾ ਨਹੀਂ ਮਰਿਆ, ਜਨਾਨੀ ਮਰੀ ਹੈ, ਛਿੱਤਰ ਨਾ ਖਾ ਲਿਓ ਕਿਸੇ ਕੋਲ।